ਜੀ ਮਿੱਤਰ ਪਿਆਰਿਓ, ਕੀ ਹਾਲ ਹੈ? ਠੀਕ ਠਾਕ ਹੋ? ਅੱਛਾ, ਅੱਜ ਦਾ ਸਾਡਾ ਮੁੱਦਾ ਆਪਣੇ ਸਰਵਾਈਵਲ ਦਾ, ਆਪਣੀ ਸ਼ਨਾਖਤ ਦਾ, ਆਪਣੇ ਬਚਾਓ ਦਾ, ਜਿਹੜਾ ਕਿ ਪਿਛਲੇ ਤਕਰੀਬਨ ਸ਼ਿੱਦਤ ਨਾਲ ਪਿਛਲੇ 80 ਸਾਲ ਤੋਂ, ਖਾਸ ਕਰਕੇ 80 ਸਾਲ ਹੋ ਗਏ ਨੇ ਜਦੋਂ ਦਾ ਤਕਸੀਮ ਹੋਈ ਹੈ ਪੰਜਾਬ ਦੀ। ਕਿਉਂਕਿ ਉਸ ਤੋਂ ਪਹਿਲੇ ਵੀ ਮਾਮਲਾ ਤੇ ਹੋ ਚੁੱਕੇ ਸਨ। ਤਾਰੀਖੀ ਤੌਰ ਤੇ ਜਦੋਂ 1848 ਦੇ ਵਿੱਚ ਅੰਗਰੇਜ਼ ਨੇ ਇੱਥੇ ਨਾਪਾਕ ਕਦਮ ਪਾਏ ਨੇ ਇਸ ਧਰਤੀ ਤੇ, ਉਦੋਂ ਤੋਂ ਲੈ ਕੇ ਪੰਜਾਬੀ ਜ਼ੁਬਾਨ ਦੇ ਨਾਲ ਬਹੁਤ ਵੱਡਾ ਵਿਤਕਰਾ ਰੱਖਿਆ ਗਿਆ, ਜ਼ੁਲਮ ਹੋਇਆ, ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਲੇਕਿਨ ਹੁਣ ਅਸੀਂ ਗੱਲ ਕਰਨੇ ਮੌਜੂਦਾ ਦੌਰ ਦੀ। ਤਾਰੀਖੀ ਗੱਲਾਂ ਅਸੀਂ ਫਿਰ ਕਿਸੇ ਵੀਲੌਗ ਦੇ ਵਿੱਚ ਬਕਾਇਦਾ ਉਹਦੇ ਡਾਕੂਮੈਂਟਸ, ਐਵੀਡੈਂਸ ਦੇ ਕੇ ਅਸੀਂ ਗੱਲ ਕਰਾਂਗੇ। ਲੇਕਿਨ ਹੁਣ ਜਿਹੜੀ ਸਾਡੀ ਮੌਜੂਦਾ ਗੱਲ ਹੈ ਕਿ ਬਹੁਤ ਸਾਰੇ ਦੋਸਤ ਕੋਸ਼ਿਸ਼ ਕਰ ਰਹੇ ਨੇ ਪੰਜਾਬੀ ਜ਼ੁਬਾਨ ਰਾਈਜ ਹੋਣੀ ਚਾਹੀਦੀ ਹੈ, ਪੰਜਾਬੀ ਨੂੰ ਉਹਦਾ ਬਣਦਾ ਸਰਦਾ ਮੁਕਾਮ ਮਿਲਣਾ ਚਾਹੀਦਾ ਹੈ। ਲੇਕਿਨ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਉਹਦੇ ਵਿੱਚ ਸਾਡਾ ਅੰਦਰ ਸਾਡੀ ਰੂਹਦਾਰੀ ਸ਼ਾਮਿਲ ਨਹੀਂ ਹੁੰਦੀ। ਬਹੁਤ ਸਾਰੇ ਦੋਸਤਾਂ ਨੂੰ ਸ਼ਾਇਦ ਗੱਲ ਮਾੜੀ ਵੀ ਲੱਗੇ, ਲੇਕਿਨ ਇਹ ਹਕੀਕਤ ਹੈ। ਬਹੁਤ ਘੱਟ ਦੋਸਤ ਨੇ ਜਿਹੜੇ ਕਿ ਦਿਲੋਂ ਬਜਾਨੋਂ ਚਾਹੁੰਦੇ ਨੇ ਕਿ ਪੰਜਾਬੀ ਰਾਈਜ ਹੋਵੇ, ਪੰਜਾਬੀ ਵਾਸਤੇ ਸਿਦਕ ਨਾਲ ਉਹ ਲੜਾਈ ਲੜ ਰਹੇ ਨੇ, ਜੰਗ ਲੜ ਰਹੇ ਨੇ। ਹਰ ਮੈਦਾਨ, ਹਰ ਜਗ੍ਹਾ ਦੇ ਉੱਤੇ ਉਹ ਪੰਜਾਬੀ ਜ਼ੁਬਾਨ ਦਾ ਦਿਫਾਅ ਕਰਦੇ ਨੇ ਔਰ ਉਹਦੀ ਵਕਾਲਤ ਕਰਦੇ ਨੇ। ਲੇਕਿਨ ਗੱਲ ਸ਼ੁਰੂ ਹੁੰਦੀ ਹੈ ਘਰ ਤੋਂ। ਪੰਜਾਬੀ ਜ਼ੁਬਾਨ ਰਾਈਜ ਹੋ ਜਾਵੇ। ਪੰਜਾਬੀ ਜ਼ੁਬਾਨ ਇਸ ਟਾਈਮ ਦੁਨੀਆ ਦੀ 8ਵੀਂ ਵੱਡੀ ਜ਼ੁਬਾਨ ਹੈ। ਅਗਰ ਇਹ ਮਸਲਾ ਹੱਲ ਹੋ ਜਾਵੇ ਜਿਹੜਾ ਮੈਂ ਅੱਜ ਬਿਆਨ ਕਰਨ ਲੱਗਾ ਮੁੱਦਾ, ਤੇ ਉਹ ਦਿਨ ਦੂਰ ਨੇ ਕਿ ਜਦੋਂ ਪੰਜਾਬੀ ਦੁਨੀਆ ਦੀ ਤੀਸਰੀ ਵੱਡੀ ਜ਼ੁਬਾਨ ਹੋਵੇ। ਅਸੀਂ ਤਮਾਮ ਤਰ ਜਿਹੜੇ ਪੰਜਾਬ ਦੇ ਵਿੱਚ ਰਹਿਣ ਵਾਲੇ ਹਾਂ, ਖਾਸ ਕਰਕੇ ਲਹਿੰਦੇ ਪੰਜਾਬ, ਮਸ਼ਰਕੀ ਪੰਜਾਬ 'ਚ, ਉਹਨਾਂ ਦਾ ਇੱਕ ਮਸਲਾ ਹੈ ਬਹੁਤ ਵੱਡਾ। ਅਸੀਂ ਨਾਅਰੇ ਤੇ ਮਾਰਨੇ ਬਾਹਰ ਜਾ ਕੇ ਪੰਜਾਬੀ ਜ਼ੁਬਾਨ ਦੇ ਹੱਕ 'ਚ, ਅਸੀਂ ਫੇਸਬੁੱਕ ਦੇ ਉੱਤੇ ਪੋਸਟਾਂ ਵੀ ਲਾਉਂਦੇ ਹਾਂ, ਅਸੀਂ ਵਿਖਾਲਾ ਬਹੁਤ ਜ਼ਿਆਦਾ ਕਰਨੇ ਆ, ਲੇਕਿਨ ਅਮਲ ਨਹੀਂ ਕਰਦੇ। ਆਪਣੇ ਘਰ ਦੇ ਵਿੱਚ ਸ਼ੁਰੂਆਤ ਪਹਿਲੇ ਆਪਣੇ ਘਰ ਤੋਂ ਹੁੰਦੀ ਹੈ। ਜੇ ਅਸੀਂ ਇਮਾਨਦਾਰੀ ਦੇ ਨਾਲ ਆਪਣੇ ਘਰ ਵਿੱਚ ਆਪਣੇ ਬੱਚਿਆਂ ਨਾਲ, ਆਪਣੇ ਘਰ ਵਿੱਚ ਪੰਜਾਬੀ, ਯਾਨੀ ਅਸੀਂ ਕਹਿੰਦੇ ਪੰਜਾਬ 'ਚ ਪੰਜਾਬੀ ਰਾਈਜ ਹੋਣੀ ਚਾਹੀਦੀ, ਲਾਗੂ ਹੋਣੀ ਚਾਹੀਦੀ ਹੈ, ਸਿਰਫ ਅਸੀਂ ਆਪਣੇ ਘਰ 'ਚ ਉਹਨੂੰ ਲਾਗੂ ਕਰ ਲਈਏ, ਰਾਈਜ ਕਰ ਲਈਏ, ਆਪਣੇ ਤਾਈਂ ਅਸੀਂ ਇਮਾਨਦਾਰੀ ਦੇ ਨਾਲ ਉਹ ਕੰਮ ਪੂਰਾ ਕਰੀਏ, ਫਿਰ ਉਹਦੀ ਅਸੀਂ ਡਿਮਾਂਡ ਕਰਾਂਗੇ ਨਾ, ਸਾਡੀ ਡਿਮਾਂਡ ਦੇ ਵਿੱਚ ਜਾਨ ਹੋਏਗੀ। ਅਸੀਂ ਘਰ ਵਿੱਚ ਤੇ ਰਾਈਜ ਕਰਦੇ ਨਹੀਂ, ਆਪਣੇ ਬੱਚਿਆਂ ਨਾਲ ਤੇ ਅਸੀਂ ਬੋਲਦੇ ਨਹੀਂ, ਤੇ ਬਾਹਰ ਅਸੀਂ ਇਹ ਮਤਲਬ ਕੀ ਹੈ, ਇੱਕ ਮਾਸੂਮ ਜਿਹੀ ਮੁਨਾਫਕਤ ਹੈ। ਮੁਨਾਫਕਤ ਤੇ ਮੁਨਾਫਕਤ ਹੁੰਦੀ ਹੈ। ਅਸੀਂ ਆਪਣੇ ਘਰ ਦੇ ਵਿੱਚ ਨਹੀਂ ਬੋਲਣਾ ਚਾਹੁੰਦੇ, ਆਪਣੇ ਬੱਚਿਆਂ ਨਾਲ ਨਹੀਂ ਬੋਲ ਰਹੇ ਅਸੀਂ, ਤੇ ਅਸੀਂ ਚਾਹੁੰਦੇ ਹਾਂ ਕਿ ਜੇ ਇਹਨੂੰ ਰਾਈਜ ਕਰੋ। ਕਿਵੇਂ ਰਾਈਜ ਹੋਏਗੀ? ਤੁਸੀਂ ਉਹਦੇ ਤੇ ਪਹਿਲੇ ਆਪ ਤੇ ਅਮਲ ਕਰੋ ਨਾ। ਹੁਣ ਤਾਰੀਖੀ ਤੌਰ ਦੇ ਉੱਤੇ ਅਸੀਂ ਵੇਖਦੇ ਹਾਂ, ਖਾਸ ਕਰਕੇ ਪੰਜਾਬੀ ਦੇ ਉੱਤੇ ਸਵਾਲ ਚੁੱਕਣ ਵਾਲੇ ਵੀ ਸਾਡੇ ਇਹੀ ਦੋਸਤ ਹੁੰਦੇ ਨੇ, ਔਰ ਖਾਸ ਕਰਕੇ ਕਈ ਦੋਸਤਾਂ ਨੂੰ ਵੇਖਿਆ ਜਿਹੜੇ ਤਹਿਰੀਕ ਦੇ ਲੋਕ ਨੇ, ਉਹ ਠੱਠਾ ਵੀ ਕਰਦੇ ਨੇ ਇਸੇ ਆਪਣੇ ਮਾਮਲੇ ਦੇ ਉੱਤੇ। ਉਹਨਾਂ ਨੇ ਸ਼ਾਇਦ ਕੋਈ ਨਾ ਇੱਕ ਮਾਹੌਲ ਜਿਹਾ ਬਣਾਇਆ ਹੋਇਆ ਹੈ, ਔਰ ਗੈਟ ਟੂਗੈਦਰ ਦਾ ਇੱਕ ਜ਼ਰੀਆ ਹੈ ਕਿ ਠੀਕ ਹੈ ਜੀ, ਅਸੀਂ ਸਾਲ ਬਾਅਦ ਇਕੱਠੇ ਹੋ ਜਾਂਦੇ ਹਾਂ ਜਾਂ 6 ਮਹੀਨਿਆਂ ਬਾਅਦ ਕੋਈ ਪ੍ਰੋਗਰਾਮ ਕਰ ਲੈਂਦੇ ਹਾਂ। ਇਮਾਨਦਾਰੀ ਨਾਲ ਦੱਸੋ ਕਿ ਤੁਸੀਂ ਆਪਣੇ ਘਰ ਦੇ ਵਿੱਚ ਪੰਜਾਬੀ ਰਾਈਜ ਕੀਤੀ ਹੈ? ਅਸੀਂ ਮੰਗ ਕਰ ਰਹੇ ਹਾਂ ਪੂਰੇ ਪੰਜਾਬ ਵਿੱਚ ਪੰਜਾਬੀ ਰਾਈਜ ਕਰਨ ਵਾਸਤੇ। ਕਿਆ ਅਸੀਂ ਘਰ 'ਚ ਪੰਜਾਬੀ ਰਾਈਜ ਕੀਤੀ ਹੈ? ਮੁਖਤਸਰ ਗੱਲ ਔਰ ਸਿੱਧੀ ਸਿੱਧੀ ਹੈ ਕਿ ਅਸੀਂ ਆਪ ਜਿਹੜਾ ਅਮਲ ਨਹੀਂ ਕਰਦੇ, ਜਿਹੜਾ ਕੰਮ ਨਹੀਂ ਕਰਦੇ, ਉਹਦੀ ਅਸੀਂ ਤਬਲੀਗ ਕਰਨ ਤੁਰੇ ਹੋਏ ਹਾਂ। ਆਪ ਤੇ ਅਸੀਂ ਕਰ ਹੀ ਨਹੀਂ ਰਹੇ। ਇਹਦੀ ਉਹ ਇਹੀ ਮਿਸਾਲ ਹੈ ਕਿ ਜਾਪਾਨ ਇਮਾਨਦਾਰੀ ਦੇ ਵਿੱਚ ਦੁਨੀਆ 'ਚ ਸਭ ਤੋਂ ਪਹਿਲੇ ਨੰਬਰ ਤੇ ਮੁਲਕ ਹੈ, ਔਰ ਸਾਡੇ ਮੌਲਵੀ ਹਜ਼ਰਾਤ ਨਾ ਤਬਲੀਗ ਕਰਨ ਜਾਂਦੇ ਨੇ ਪਾਕਿਸਤਾਨ 'ਚੋਂ ਕਿ ਤੁਸੀਂ ਸਾਡੇ ਵਰਗੇ ਬਣੋ। ਜੋ ਪਾਕਿਸਤਾਨ ਦਾ ਨੰਬਰ 160ਵਾਂ ਹੈ,
ਇੱਕ ਨੰਬਰ ਵਾਲਿਆਂ ਨੂੰ ਜਾ ਕੇ ਤਬਲੀਗ ਕਰਨ ਜਾਂਦੇ ਨੇ ਕਿ ਤੁਸੀਂ 160ਵੇਂ ਨੰਬਰ ਤੇ ਆ ਜਾਓ। ਬਈ ਉਹਨਾਂ ਨੂੰ ਤਬਲੀਗ ਦੀ ਕੀ ਲੋੜ ਹੈ? ਉਹ ਤੇ ਇਮਾਨਦਾਰੀ 'ਚ ਇੱਕ ਨੰਬਰ ਤੇ ਨੇ। ਤੁਹਾਨੂੰ ਸਿੱਖਣਾ ਚਾਹੀਦਾ ਉਹਨਾਂ ਕੋਲੋਂ। ਤੁਸੀਂ ਕੀ ਸਿਖਾਓਗੇ ਜਾ ਕੇ ਉਹਨਾਂ ਨੂੰ? ਕੀ ਦੱਸੋਗੇ? ਸਾਡਾ ਵੀ ਮਾਮਲਾ ਇਹੋ ਜਿਹਾ ਹੀ ਹੈ ਕਿ ਘਰ ਦੇ ਵਿੱਚ ਅਸੀਂ 160ਵੇਂ ਨੰਬਰ ਤੇ ਆ ਔਰ ਬਾਹਰ ਜਾ ਕੇ ਅਸੀਂ ਪਹਿਲੇ ਨੰਬਰ ਤੇ ਜਿਹੜਾ ਹੈ ਨਾ ਆਪਣੇ ਆਪ ਨੂੰ ਸ਼ੋਅ ਕਰਨੇ ਆ। ਸਿਰਫ ਇੰਨੀ ਗੱਲ ਹੈ। ਮੁਖਤਸਰ ਥੋੜੀ ਗੱਲ ਜਿਹੜੀ ਹੈ ਉਹਨੂੰ ਜ਼ਿਆਦਾ ਗੌਰ ਕਰਨ ਦੇ ਨਾਲ, ਸਮਝਣ ਦੇ ਨਾਲ, ਧਿਆਨ ਕਰਨ ਦੇ ਨਾਲ ਪੱਲੇ ਪੈ ਜਾਂਦੀ ਹੈ ਗੱਲ। ਅਸੀਂ तमाम तर मैदानां 'ਚ ਕਾਮਯਾਬ ਹੋਵਾਂਗੇ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਉਹਦੇ ਪੂਰੇ ਮਿਆਰ ਤੇ ਨਹੀਂ ਲਿਆਉਂਦੇ ਤੇ ਕਿਸੇ ਨੂੰ ਅਸੀਂ ਕਹਿਣ ਦਾ ਹੱਕ ਨਹੀਂ ਰੱਖਦੇ। ਅੱਜ ਤੋਂ ਇਮਾਨਦਾਰੀ ਨਾਲ ਤੁਸੀਂ ਇਹ ਸੋਚ ਲਵੋ ਕਿ ਤੁਸੀਂ ਘਰ ਦੇ ਵਿੱਚ ਪੰਜਾਬੀ ਰਾਈਜ ਕਰਨੀ ਹੈ ਤੇ ਬਾਹਰ ਕੋਈ ਇਹ ਦੂਰ ਨਹੀਂ ਉਹ ਦਿਨ ਕਿ ਜਿੱਦਣ ਅਸੀਂ ਪੂਰੇ ਪੰਜਾਬ ਵਿੱਚ ਪੰਜਾਬੀ ਰਾਈਜ ਕਰਨ 'ਚ ਕਾਮਯਾਬ ਹੋਵਾਂਗੇ। ਸਾਡੇ ਹੁਣ ਮਸਲੇ ਬਣੇ ਹੋਏ ਨੇ ਨਾ ਲਹਿਜਿਆਂ ਦੇ। ਯਕੀਨ ਕਰੋ ਕਿ ਸਾਡੇ ਜਿਹੜੇ ਇੱਥੋਂ ਦੇ ਲੋਕ ਨੇ, ਲਾਹੌਰ ਦੇ ਜਾਂ ਖਾਸ ਕਰਕੇ ਸੈਂਟਰਲ ਪੰਜਾਬ ਦੇ, ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਪੰਜਾਬੀ ਦੇ ਕਿੰਨੇ ਲਹਿਜੇ ਨੇ। ਉਹ ਇੱਕ ਖਾਸ ਜਿਹਦੀ ਪ੍ਰਮੋਸ਼ਨ ਹੋ ਰਹੀ ਹੈ, ਇੱਕ ਖਾਸ ਲਹਿਜਾ ਜਿਹਨੂੰ ਉਹਦੇ ਤੇ ਪੂਰੀ ਤਰ੍ਹਾਂ ਕੰਮ ਹੋ ਰਿਹਾ ਹੈ, ਸਿਆਸੀ ਤੌਰ ਤੇ ਵੀ ਔਰ ਬੈਰੂਨੀ ਫੰਡਿੰਗ ਦੇ ਨਾਲ ਵੀ ਉਹਦੇ ਤੇ ਕੰਮ ਹੋ ਰਿਹਾ ਹੈ ਪੰਜਾਬੀ ਨੂੰ ਕਮਜ਼ੋਰ ਕਰਨ ਵਾਸਤੇ। ਅਸੀਂ तमाम ਜਿਹੜੇ ਦੂਸਰੇ ਵੀ ਲਹਿਜੇ ਨੇ ਉਹਨਾਂ ਨੂੰ ਉਧਰ ਜੋੜੀ ਜਾਂਦੇ ਆ। ਸੋ ਜਿੰਨਾ ਚਿਰ ਅਸੀਂ ਆਪ ਨਾ ਜੁੜਾਂਗੇ, ਅਸੀਂ ਆਪਣੇ ਬੱਚਿਆਂ ਨੂੰ ਨਾ ਦੱਸਾਂਗੇ, ਕਿਸ ਤਰ੍ਹਾਂ ਦੱਸ ਸਕਦੇ ਬੱਚਿਆਂ ਨੂੰ? ਅਸੀਂ ਆਪਣੀ ਬੋਲੀ ਬੋਲਦੇ ਹੀ ਨਹੀਂ। ਇਹ ਤੇ ਬਾਬਾ ਫਰੀਦ ਸਾਹਿਬ ਦੀ ਮੈਨੂੰ ਗੱਲ ਯਾਦ ਆ ਗਈ ਹੈ। ਬਾਬਾ ਸਾਹਿਬ ਕੋਲ ਇੱਕ ਖਤ ਮੰਗਾਈ ਜਿਹਨੇ ਆ ਕੇ ਆਪਣੇ ਬੱਚੇ ਨੂੰ ਨਾਲ ਲਿਆਂਦਾ ਔਰ ਕਹਿੰਦੀ ਹੈ ਕਿ ਬਾਬਾ ਜੀ ਇਹ ਨਾ ਸ਼ੱਕਰ ਬਹੁਤ ਖਾਂਦਾ ਹੈ, ਮਿੱਠਾ ਬਹੁਤ ਖਾਂਦਾ ਹੈ ਤੇ ਇਹਨੂੰ ਤੁਸੀਂ ਮਨਾ ਕਰੋ, ਇਹ ਬਹੁਤ ਜ਼ਿਆਦਾ ਖਾਂਦਾ ਹੈ। ਤੇ ਬਾਬਾ ਜੀ ਫਰਮਾਉਂਦੇ ਨੇ ਕਿ ਤੁਸੀਂ ਕੱਲ੍ਹ ਲਾਣਾ। ਜਦੋਂ ਮਾਈ ਸਾਹਿਬਾ ਕੱਲ ਬੱਚੇ ਨੂੰ ਲੈ ਕੇ ਗਈ ਤੇ ਬਾਬਾ ਸਾਹਿਬ ਕਹਿੰਦੇ ਨੇ ਬੇਟਾ ਇਹ ਕਦੀ ਕਦੀ ਖਾ ਲਿਆ ਕਰ, ਜ਼ਿਆਦਾ ਨਹੀਂ ਖਾਣਾ ਚਾਹੀਦਾ, ਕਦੀ ਗਦਾਰ ਹੋਇਆ ਠੀਕ ਹੈ। ਤੇ ਉਹ ਬੀਬੀ ਕਹਿੰਦੀ ਕਿ ਬਾਬਾ ਜੀ ਤੁਸੀਂ ਇਹ ਗੱਲ ਤੇ ਕੱਲ ਵੀ ਕਹਿ ਸਕਦੇ ਸੀ ਬੱਚਿਆਂ ਨੂੰ। ਤੇ ਬਾਬਾ ਸਾਹਿਬ ਫਰਮਾਉਂਦੇ ਨੇ ਕਿ ਕੱਲ ਮੈਂ ਆਪ ਸ਼ੱਕਰ ਖਾਧੀ ਹੋਈ ਸੀ, ਕੱਲ ਮੈਂ ਆਪ ਮਿੱਠਾ ਖਾਧਾ ਹੋਇਆ ਸੀ, ਲਿਹਾਜ਼ਾ ਤੁਸੀਂ ਉਹ ਗੱਲ ਕਿਸੇ ਨੂੰ ਕਹਿ ਹੀ ਨਹੀਂ ਸਕਦੇ ਅਮਲ ਕਰਨ ਵਾਸਤੇ ਜਿਹਦੇ ਤੇ ਤੁਸੀਂ ਖੁਦ ਅਮਲ ਨਾ ਕਰ ਰਹੇ ਹੋ। ਸੋ ਸੋਹਣਿਓ, ਥੋੜੇ ਨੂੰ ਬਹੁਤਾ ਜਾਣਿਆ ਜੇ। ਕਮੈਂਟ ਵਿੱਚ ਸਵਾਲ ਜ਼ਰੂਰ ਲਿਖਿਆ ਕਰੋ ਮੈਨੂੰ, ਫਿਰ ਉਹਦੇ ਤੇ ਗੱਲ ਕਰਨ ਦੇ ਵਿੱਚ ਜ਼ਿਆਦਾ ਚੰਗਾ ਲੱਗੇਗਾ। ਜਿਉਂਦੇ ਵਾਸਤੇ ਰਹੋ, ਸਲਾਮਤ ਰਹੋ, ਖੁਸ਼ ਰਹੋ। ਖੈਰ ਤੁਹਾਡੇ ਕੰਮ ਦੀ।